ਅਗਲੀ ਜਿਹੜੀ ਹਲੀਮ ਬਲੌਸਮ ਹੀ ਬਲੌਸਮ ਆ, ਬਲੂਮ ਹੋਇਆ ਪਿਆ ਆ। ਕੈਲੀਫੋਰਨੀਆ ਦਾ ਜਿਹੜਾ ਇੱਕ ਇਸ ਟਾਈਮ ਇਹ ਵੈਲੀ ਆ, ਇਸ ਦੇ ਵਿੱਚ ਜਿੱਥੇ ਜਿੱਥੇ ਵੀ ਫਲਾਂ ਵਾਲੇ ਲੱਗੇ ਹੋਏ ਨੇ ਰੁੱਖ, ਉਹਨਾਂ ਦੇ ਵਿੱਚ ਫੁੱਲ ਜਿਹੜੇ ਉਹ ਪੂਰੀ ਤਰ੍ਹਾਂ ਖਿੜੇ ਪਏ ਆ। ਪੋਲੀਨੇਸ਼ਨ ਹੋਣ ਦੇ ਲਈ ਜਿਹੜੀਆਂ ਸ਼ਹਿਦ ਦੀਆਂ ਮੱਖੀਆਂ ਹੁੰਦੀਆਂ ਆ, ਭੌਰ ਵੀ ਕਈ ਵਾਰੀ ਉਸ ਨੂੰ ਆਖ ਦਿੱਤਾ ਜਾਂਦਾ, ਇੱਦਾਂ ਦੇ ਜਿਹੜੇ ਜੀਵ ਜੰਤੂ ਆ ਉਹਨਾਂ ਦਾ ਕੰਮ ਵੀ ਜਿਹੜਾ ਆ ਉਹ ਚੱਲਦਾ ਆ। ਐਲਮੰਡ ਟਰੀਜ਼ ਜਿਹੜੇ ਬਲੂਮ ਕਰਨੇ ਸ਼ੁਰੂ ਕਰ ਚੁੱਕੇ ਆ। ਸੋ ਉਸ ਦੇ ਲਈ ਜਿਹੜੇ ਬੀ ਕੀਪਰਸ ਹੁੰਦੇ ਆ ਉਹਨਾਂ ਦੇ ਲਈ ਇੱਕ ਨਵੀਂ ਚਿੰਤਾ ਵੀ ਹੈਗੀ ਆ। ਪਿਛਲੇ ਕਈ ਸਾਲਾਂ ਤੋਂ ਇਹ ਰਿਪੋਰਟਸ, ਇਹ ਖਬਰਾਂ ਆ ਰਹੀਆਂ ਆ ਵੀ ਜਿਹੜੀਆਂ ਸ਼ਹਿਦ ਦੀਆਂ ਮੱਖੀਆਂ ਦੀ ਚੋਰੀ ਜਿਹੜੀ ਆ ਉਹ ਬਹੁਤ ਜ਼ਿਆਦਾ ਵੱਧ ਰਹੀ ਹੈਗੀ ਆ। ਅਤੇ ਕਈ ਵਾਰੀ ਇੱਕ ਦੂਜੇ ਦਾ ਕੰਪੀਟੀਸ਼ਨ ਮਾਰਨ ਦੇ ਲਈ ਉਹ ਸ਼ਹਿਦ ਦੀਆਂ ਮੱਖੀਆਂ ਨੂੰ ਆਈਦਰ ਜ਼ਹਿਰ ਦੇ ਦਿੰਦੇ ਆ, ਜਿਸ ਦੇ ਨਾਲ ਲੱਖਾਂ ਹੀ ਜਿਹੜੀਆਂ ਸ਼ਹਿਦ ਦੀਆਂ ਮੱਖੀਆਂ ਮਰ ਵੀ ਜਾਂਦੀਆਂ ਆ। ਹੁਣ ਇਸ ਚੀਜ਼ ਤੋਂ ਬਚਣ ਦੇ ਲਈ ਜਿਹੜੇ ਬੀ ਕੀਪਰਸ ਆ ਉਹ GPS ਟਰੈਕਿੰਗ ਡਿਵਾਈਸਿਸ ਆਪਣੀਆਂ ਹਾਈਵ ਦੇ ਵਿੱਚ ਉਹ ਹੁਣ ਲਾ ਰਹੇ ਆ, ਤਾਂ ਜੋ ਉਹਨਾਂ ਨੂੰ ਪਤਾ ਲੱਗਦਾ ਰਹੇ ਵੀ ਕਿੱਥੇ ਕਿੱਥੇ ਜਿਹੜੀਆਂ ਉਹ ਰੱਖੀਆਂ ਆ। ਇਹ ਨਹੀਂ ਆ ਵੀ ਕੱਲੀ ਮੱਖੀ ਦੇ ਵਿੱਚ ਉਹਨਾਂ ਨੇ ਕੋਈ GPS ਦੀ ਚਿੱਪ ਲਾਉਣੀ ਆ। ਇੱਕ ਜਿਹੜੀ ਹਾਈਵ ਹੁੰਦੀ ਆ ਉਹਦੇ ਵਿੱਚ ਜਿਹੜੀ ਆ ਉਹ ਬੀ ਹਾਈਵ ਦੇ ਵਿੱਚ ਜਿਹੜੀ ਉਹ GPS ਬਕਸਾ ਹੁੰਦਾ ਹੈ, ਬਿਲਕੁਲ ਉਹਦੇ ਵਿੱਚ ਜਿਹੜੀ ਉਹ ਲਾਉਣ ਜਾ ਰਹੇ ਆ। ਸੋ ਪੋਲੀਨੇਸ਼ਨ ਦੇ ਲਈ ਇਹ ਸ਼ਹਿਦ ਦੀਆਂ ਮੱਖੀਆਂ ਬਹੁਤ ਅਹਿਮ ਰੋਲ ਜਿਹੜਾ ਉਹ ਅਦਾ ਕਰਦੀਆਂ ਆ। ਸੋ ਬਹੁਤ ਜ਼ਰੂਰੀ ਹੁੰਦੀਆਂ ਆ। ਸੋ ਇੱਥੋਂ ਤੱਕ ਕਿ ਹੁਣ ਤਾਂ ਕਈ ਬੀ ਕੀਪਰਸ, ਜਿਹੜੀ ਸਟੇਟ ਦੀ ਬੀ ਕੀਪਰ ਐਸੋਸੀਏਸ਼ਨ ਆ, ਜੇ ਕੋਈ ਇੱਦਾਂ ਚੋਰੀ ਹੁੰਦੀ ਆ ਇੱਕ ਦੂਜੇ ਦੀਆਂ ਚੱਕ ਕੇ ਵੀ ਲੈ ਜਾਂਦੇ ਆ, ਉਹਨਾਂ ਨੂੰ ਲੱਭਣ ਦੇ ਲਈ $10,000 ਤੱਕ ਦਾ ਇਨਾਮ ਵੀ ਜਿਹੜਾ ਉਹ ਰੱਖਣਾ ਜਿਹੜਾ ਇਹਨਾਂ ਨੂੰ ਪੈਂਦਾ ਹੈਗਾ ਆ। ਸੋ ਜੀ ਬਿਲਕੁਲ ਪਿਛਲੇ 50 ਸਾਲਾਂ ਦੇ ਵਿੱਚ ਕਹਿੰਦੇ ਪਈ ਜਿਹੜੀਆਂ ਸ਼ਹਿਦ ਦੀਆਂ ਮੱਖੀਆਂ ਆ ਉਹ ਪੂਰੇ USA 'ਚ ਬਹੁਤ ਘੱਟ ਗਈਆਂ ਆ। ਸੋ ਜਦੋਂ ਅੱਜ ਕੱਲ੍ਹ ਇਹ ਸੀਜ਼ਨ ਹੁੰਦਾ, ਫਲੋਰੀਡਾ ਤੋਂ ਸ਼ਹਿਦ ਦੀਆਂ ਮੱਖੀਆਂ ਕੈਲੀਫੋਰਨੀਆ ਦੇ ਵਿੱਚ ਸਪੈਸ਼ਲੀ ਸੈਂਟਰਲ ਵੈਲੀ ਦੇ ਵਿੱਚ ਲਿਆਂਦੀਆਂ ਜਾਂਦੀਆਂ ਹੈਗੀਆਂ ਆ। ਕਹਿੰਦੇ 30% ਬੀ ਹਾਈਵਸ ਜਿਹੜੇ ਹੈਗੇ ਆ ਉਹ ਡਿਸਟਰੋਏ ਹੋ ਜਾਂਦੇ ਆ ਪੈਸਟੀਸਾਈਡ ਕਰਕੇ, ਜਿਹੜੇ ਕੈਮੀਕਲ ਯੂਜ਼ ਕਰਦੇ ਐਕਸਪੋਜ਼ਰ, ਪੈਰਾਸਾਈਟ ਡਿਸੀਜ਼ ਜਾਂ ਪੂਅਰ ਨਿਊਟ੍ਰੀਸ਼ਨ ਕਰਕੇ। ਸੋ ਐਗਰੀਕਲਚਰ ਡਿਪਾਰਟਮੈਂਟ ਵੀ ਇਹਦੇ 'ਤੇ ਬਹੁਤ ਨਜ਼ਰ ਰੱਖਦਾ ਆ, ਪਰ ਚੋਰੀ ਇੰਨੀ ਜ਼ਿਆਦਾ ਹੋ ਰਹੀ ਆ, ਹੱਦ ਹੀ ਆ ਵੀ ਕਹਿੰਦੇ ਵੀ ਕਈ ਵਾਰ ਇੱਕ ਜਿਹੜਾ ਮੱਖੀਆਂ ਦਾ ਬਕਸਾ ਆ ਉਹ $100s ਦੇ ਵਿੱਚ ਹੁੰਦਾ ਆ, ਅਤੇ ਰਾਤਾਂ ਨੂੰ ਲੋਕ ਚੋਰੀ ਕਰਕੇ ਉਹ ਲੈ ਜਾਂਦੇ ਆ। ਜੀ ਲੋਕੀ ਰੈਂਟ ਕਰਦੇ ਨੇ $200 ਨੂੰ ਜਿਹੜੀਆਂ ਸ਼ਹਿਦ ਦੀਆਂ ਮੱਖੀਆਂ, ਤਾਂ ਜੋ ਉੱਥੇ ਪੋਲੀਨੇਸ਼ਨ ਹੋ ਸਕੇ। ਐਗਰੀਕਲਚਰ ਪ੍ਰੋਡਕਟ ਦੀ ਕਿਸੇ ਵੀ ਤਰੀਕੇ ਦੀ ਚੋਰੀ, ਜੇ ਉਹ $250 ਜਾਂ ਉਸ ਤੋਂ ਵੱਧ ਦੀ ਜੇ ਕੋਈ ਕਰਦਾ ਫੜਿਆ ਜਾਂਦਾ ਆ ਤੇ ਉਹ ਫੈਲਨੀ ਚਾਰਜ ਹੁੰਦੇ ਆ। ਸੋ ਕਹਿੰਦੇ ਵੀ ਜੇ ਤੁਸੀਂ ਚਾਹੇ 10 ਬਕਸੇ ਕਰ ਰਹੇ ਆ ਤੇ ਚਾਹੇ ਵੱਧ ਕਰ ਰਹੇ ਆ ਚਾਹੇ ਘੱਟ ਕਰ ਰਹੇ ਆ, ਫਿਰ ਤੁਹਾਨੂੰ ਸੇਮ ਚਾਰਜਸ ਜਿਹੜੇ ਆ ਉਸ ਦਾ ਸਾਹਮਣਾ ਕਰਨਾ ਪੈ ਸਕਦਾ ਹੈਗਾ ਆ। ਆਲਰੇਡੀ ਕਈ ਲੋਕ ਇਹਨਾਂ ਮਾਮਲਿਆਂ ਦੇ ਵਿੱਚ ਉਹਨਾਂ ਨੇ ਗ੍ਰਿਫਤਾਰ ਵੀ ਕੀਤੇ ਆ, ਕਈਆਂ ਨੇ ਆਪਣੀਆਂ ਗਲਤੀਆਂ ਵੀ ਜਿਹੜੀਆਂ ਉਹ ਮੰਨੀਆਂ ਆ। ਸੋ ਭਾਈ ਧਿਆਨ ਜਿਹੜਾ ਉਹ ਇਸ ਟਾਈਮ ਰੱਖਣ ਵਾਲਾ ਹੈਗਾ ਆ। ਜਿਹੜਾ ਐਲਮੰਡ ਬੋਰਡ ਹੈਗਾ ਕੈਲੀਫੋਰਨੀਆ ਦਾ, ਉਹ ਜਿਹੜੀ ਕੈਲੀਫੋਰਨੀਆ ਸਟੇਟ ਬੀ ਕੀਪਰ ਐਸੋਸੀਏਸ਼ਨ ਆ, ਉਹ ਹੋਰ ਜਿਹੜੇ ਕਈ ਐਗਰੀਕਲਚਰਲ ਅਤੇ ਇਨਵਾਇਰਮੈਂਟਲ ਗਵਰਨਮੈਂਟ ਗਰੁੱਪਸ ਦੇ ਨਾਲ ਮਿਲ ਕੇ ਸਾਰੇ ਜਾਣੇ ਉਹ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਹੈਬੀਟੈਟ ਇਹਨਾਂ ਵਾਈਲਡ ਬੀਜ਼ ਦੀ ਅਤੇ ਬਟਰਫਲਾਈਜ਼ ਦੀ, ਹੋਰ ਪੋਲੀਨੇਟਰਸ ਦੀ ਜਿਹੜੀ ਉਹ ਬਣੀ ਰਵੇ। ਸੋ ਕਹਿੰਦੇ ਵੀ ਸਟੇਟ ਗਵਰਨਮੈਂਟ ਇਸ ਵਾਰ $15 ਮਿਲੀਅਨ ਇਹਨਾਂ ਨੂੰ ਬਚਾਉਣ ਦੇ ਲਈ, ਇਹਨਾਂ ਦੇ ਲਈ ਹੈਬੀਟੈਟ ਜਿਹੜਾ ਬਚਾ ਕੇ ਰੱਖਣ ਦੇ ਲਈ ਉਹ ਇਨਵੈਸਟ ਕਰਨ